ਅੱਜ ਗਾਰਡੀਅਨ ਅਖਬਾਰ ਨੇ ਇੱਕ ਵਾਰੀ ਫਿਰ ਗੁਰਪ੍ਰੀਤ ਸਿੰਘ ਪੰਨੂ ਹੋਣਾ ਨੂੰ ਲੈ ਕੇ ਅਮਰੀਕਾ ਦੇ ਜਿਹੜੇ 5 ਕਾਂਗਰਸਮੈਨ ਆ ਜਿਨ੍ਹਾਂ ਨੇ ਇਹ ਕਿਹਾ ਵੀ ਭਾਰਤ ਤੇ ਦੋਸਤੀ ਆ ਉਹਦੇ ਉੱਤੇ ਬਹੁਤ ਵੱਡਾ ਇਹਦਾ ਅਸਰ ਪੈਣ ਜਾ ਰਿਹਾ ਆ। ਉਸ ਸਬੰਧ ਦੇ ਵਿੱਚ ਉਹਨਾਂ ਨੇ ਜਿਹੜਾ ਆ ਇਹ ਕਿਹਾ ਸੀ, ਇਹ ਪੰਜੇ ਜਿਹੜੇ ਕਾਂਗਰਸਮੈਨ ਆ ਵੀ ਇਹ ਭਾਰਤ ਦੇ ਰਿਸ਼ਤੇ ਦੇ ਵਿੱਚ ਅਮਰੀਕਾ ਦੇ ਨਾਲ ਬਹੁਤ ਵੱਡਾ ਅੜਿੱਕਾ ਪਾਉਣਗੇ। ਸੋ ਤੇ ਜਿਸ ਤਰ੍ਹਾਂ ਆਪਾਂ ਦੱਸਿਆ ਸੀ, ਅੱਜ ਗਾਰਡੀਅਨ ਅਖਬਾਰ ਨੇ ਇੱਕ ਵਾਰੀ ਫਿਰ ਗੁਰਪ੍ਰੀਤ ਪੰਨੂ ਹੋਣਾ ਨੂੰ ਲੈ ਕੇ ਅਮਰੀਕਾ ਦੇ ਜਿਹੜੇ 5 ਕਾਂਗਰਸਮੈਨ ਆ ਜਿਨ੍ਹਾਂ ਨੇ ਇਹ ਕਿਹਾ ਵੀ ਭਾਰਤ ਤੇ ਇੰਡੀਆ ਦੀ ਜਿਹੜੀ ਦੋਸਤੀ ਆ ਉਹਦੇ ਉੱਤੇ ਬਹੁਤ ਵੱਡਾ ਇਹਦਾ ਅਸਰ ਪੈਣ ਜਾ ਰਿਹਾ ਆ। ਉਹਦੇ ਸੰਬੰਧ ਦੇ ਵਿੱਚ ਜਿਹੜੀ ਰਿਪੋਰਟ ਛਾਪੀ ਹੈਗੀ ਆ ਤੇ ਸਿੱਖ ਕਾਫੀ ਨਾਰਾਜ਼ ਆ, ਖਾਸ ਕਰਕੇ ਜਿਹੜੇ ਇਹ ਕਾਂਗਰਸਮੈਨ ਹੈਗੇ ਆ 5 ਯੂਐਸ ਦੇ। ਰੋ ਖੰਨਾ ਕੈਲੀਫੋਰਨੀਆ ਡਿਸਟ੍ਰਿਕਟ 17 ਤੋਂ ਆ, ਬੇ ਏਰੀਏ ਤੋਂ ਆ, ਜਦਕਿ ਇਹਨਾਂ ਦੀ ਕੌਂਸਟੀਚੁਐਂਸੀ ਦੇ ਵਿੱਚ ਕਾਫੀ ਵੱਡੀ ਗਿਣਤੀ 'ਚ ਸਿੱਖ ਹੈਗੇ ਆ। ਐਮੀ ਵਰਾ ਇਹ ਡਿਸਟ੍ਰਿਕਟ 6 ਤੋਂ ਆ, ਸੈਕਰਾਮੈਂਟੋ ਐਲਗਰੋਵ ਏਰੀਏ ਤੋਂ, ਉੱਥੇ ਵੀ ਵੱਡੀ ਗਿਣਤੀ ਦੇ ਵਿੱਚ ਸਿੱਖ ਆ। ਪ੍ਰਾਮਲਾ ਜੈਪਾਲ ਵਾਸ਼ਿੰਗਟਨ ਇਹ ਡਿਸਟ੍ਰਿਕਟ 7 ਤੋਂ ਆ, ਉੱਥੇ ਵੀ ਕਾਫੀ ਵੱਡੀ ਗਿਣਤੀ ਸਿੱਖ ਹੈਗੇ ਆ। ਰਾਜਾ ਕ੍ਰਿਸ਼ਨਾ ਮੂਰਤੀ ਇਲੀਨੋਇਸ ਤੋਂ ਆ, ਡਿਸਟ੍ਰਿਕਟ 8 ਤੋਂ, ਤੇ ਸ਼੍ਰੀ ਥਾਣੇਦਾਰ ਮਿਸ਼ੀਗਨ ਡਿਸਟ੍ਰਿਕਟ 13 ਤੋਂ ਆ। ਉਹਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਦਸੰਬਰ 16 ਨੂੰ ਕਲਾਸੀਫਾਈਡ ਬਰੀਫਿੰਗ ਕੀਤੀ ਗਈ ਸੀ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ, ਜਿਹਦੇ ਵਿੱਚ ਦੱਸਿਆ ਗਿਆ ਸੀ ਵੀ ਕਿਸ ਤਰ੍ਹਾਂ ਅਮਰੀਕਾ ਵਸਦੇ ਸਿੱਖਾਂ ਨੂੰ ਕਤਲ ਕਰਨ ਦੀ ਕੋਸ਼ਿਸ਼ ਇੰਡੀਆ ਦੇ ਏਜੰਟਸ ਵੱਲੋਂ ਹੋ ਰਹੀ ਆ ਤੇ ਨਿਖਲ ਗੁਪਤਾ ਦੀ ਜਿਹੜੀ ਇੰਡਾਈਟਮੈਂਟ ਆ ਕਿਸ ਬੇਸ ਦੇ ਉੱਤੇ ਹੋਈ ਆ। ਉਸ ਸਬੰਧ ਦੇ ਵਿੱਚ ਉਹਨਾਂ ਨੇ ਜਿਹੜਾ ਆ ਇਹ ਕਿਹਾ ਸੀ, ਇਹ ਪੰਜੇ ਜਿਹੜੇ ਕਾਂਗਰਸਮੈਨ ਆ ਵੀ ਇਹ ਭਾਰਤ ਦੇ ਰਿਸ਼ਤੇ ਦੇ ਵਿੱਚ ਅਮਰੀਕਾ ਦੇ ਨਾਲ ਬਹੁਤ ਵੱਡਾ ਅੜਿੱਕਾ ਪਾਉਣਗੇ। ਇਹ ਇੱਕ ਬਹੁਤ ਮਾੜੀ ਗੱਲ ਆ। ਪਰ ਹੁਣ ਗਾਰਡੀਅਨ ਅਖਬਾਰ ਨੇ ਇਹ ਖਬਰ ਛਾਪੀ ਆ ਵੀ ਅਮਰੀਕਾ ਵਾਸਤੇ ਜਿਹੜੇ ਸਿੱਖ ਆ, ਜੋ ਸਟੇਟਮੈਂਟ ਐਮੀ ਵੇਰਾ, ਪ੍ਰੈਮਲਾ ਜੈਪਾਲ, ਰੋ ਖੰਨਾ, ਰਾਜਾ ਕ੍ਰਿਸ਼ਨਾ ਮੂਰਤੀ ਤੇ ਸ਼੍ਰੀ ਥਾਣੇਦਾਰ 5 ਕਾਂਗਰਸਮੈਨਾਂ ਨੇ ਜਾਰੀ ਕੀਤੀ ਆ, ਉਸ ਦੇ ਵਿੱਚ ਜੋ ਸਿੱਖਾਂ ਦੇ ਉੱਤੇ ਹੋ ਰਿਹਾ ਆ ਉਹਨੂੰ ਜਿਹੜਾ ਐਕਸਪਲਿਸਿਟਲੀ ਜਿੱਦਾਂ ਡਿਟੇਲ ਦੇ ਵਿੱਚ ਸਿੱਖਾਂ ਬਾਰੇ ਨਹੀਂ ਦੱਸਿਆ ਗਿਆ। ਇਹ ਜ਼ਰੂਰ ਕਹਿ ਦਿੱਤਾ ਗਿਆ ਵੀ ਹਾਂ ਜੋ ਅਮਰੀਕਨ ਸਿਟੀਜ਼ਨ ਨੂੰ ਕਤਲ ਕਰਨ ਦੀ ਕੋਸ਼ਿਸ਼ ਹੋਈ ਆ ਉਹਦੇ ਸੰਬੰਧ ਦੇ ਵਿੱਚ ਜੋ ਇੰਡਾਈਟਮੈਂਟ ਹੋਈ ਆ, ਤੇ ਉਹ ਕਹਿੰਦੇ ਵੀ ਇਹ ਬਹੁਤ ਮਾੜੀ ਗੱਲ ਹੈਗੀ ਆ ਜੋ ਅਮਰੀਕਨ ਸਿੱਖਸ ਆ। ਸੋ ਅਮਰੀਕਾ ਦੇ ਵਿੱਚ ਕਈ ਗੁਰਦੁਆਰਾ ਸਾਹਿਬ ਦੇ ਲੀਡਰਸ ਨੇ ਇੱਕ ਲੈਟਰ ਲਿਖ ਕੇ ਜਿਹੜੀ ਆ ਉਹ FBI ਨੂੰ ਵੀ ਦਿੱਤੀ ਆ ਵੀ ਦੁਬਾਰਾ ਕੀ ਫਿਰ ਕੁਝ ਜਿਹੜੇ ਭਾਰਤ ਦੇ ਏਜੰਟ ਹੈਗੇ ਆ ਉਹ ਸਿੱਖਾਂ ਨੂੰ ਕਤਲ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਗਾਰਡੀਅਨ ਨੇ ਕਿਹਾ ਵੀ ਸਾਡੇ ਕੋਲ ਪੇਪਰ ਜੋ ਲੈਟਰ ਲਿਖਿਆ ਗਿਆ ਆ ਉਹ ਤਾਂ ਸਾਡੇ ਕੋਲ ਪਹੁੰਚ ਗਿਆ ਆ, ਪਰ ਅਸੀਂ ਉਸ ਨੂੰ ਉਹਨਾਂ ਦੇ ਕਹਿਣ ਦੇ ਉੱਤੇ ਜਿਨ੍ਹਾਂ ਨੇ ਲੈਟਰ ਲਿਖਿਆ ਆ ਉਹਨਾਂ ਦਾ ਨਾਮ ਨਹੀਂ ਦੱਸ ਸਕਦੇ ਹੈਗੇ ਕਿਉਂਕਿ ਉਹਨਾਂ ਦੀ ਲਾਈਫ ਨੂੰ ਖਤਰਾ ਹੋ ਸਕਦਾ ਹੈ। ਦੂਸਰੇ ਪਾਸੇ ਗੁਰਪ੍ਰੀਤ ਪੰਨੂ ਜੋ ਨਿਊਯਾਰਕ ਦੇ ਵਿੱਚ ਲਾਇਰ ਹੈਗੇ ਆ, ਉਹਨਾਂ ਨੇ ਫਿਰ ਕਿਹਾ ਵੀ ਮੇਰੀ ਲਾਈਫ ਨੂੰ ਖਤਰਾ ਆ, ਮੈਨੂੰ ਕਾਲਸ ਆਉਂਦੀਆਂ ਆ ਤੇ ਉਹ ਕਹਿੰਦੇ ਆ ਵੀ ਜੇ ਅਮਰੀਕਾ ਵਾਲੇ ਇਰਾਨੀਅਨ ਜਨਰਲ ਕਾਸਿਮ ਸੁਲੇਮਾਨੀ ਨੂੰ ਇਰਾਕ ਵਿੱਚ ਜਾ ਕੇ ਮਾਰ ਸਕਦੇ ਆ ਤੇ ਇੰਡੀਆ ਦੀ ਸਰਕਾਰ ਪੰਨੂ ਨੂੰ ਅਮਰੀਕਾ ਵਿੱਚ ਕਿਉਂ ਨਹੀਂ ਮਾਰ ਸਕਦੀ ਹੈਗੀ। 56 ਸਾਲਾਂ ਦੇ ਓਲਡ ਐਕਟਿਵਿਸਟ ਗੁਰਪ੍ਰੀਤ ਪੰਨੂ ਪੰਜਾਬ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਤੇ USA ਦੇ ਵਿੱਚ ਆਏ ਤੇ ਇੱਥੋਂ ਉਹਨਾਂ ਨੇ LLM ਕਰਕੇ ਐਜ਼ ਏ ਅਟਾਰਨੀ ਉਹ ਆਪਣਾ ਜਿਹੜਾ ਬਿਜ਼ਨਸ ਆ ਉਹ ਕਰ ਰਹੇ ਆ ਤੇ ਨਾਲ ਦੀ ਨਾਲ ਜਿਹੜੀ ਆ ਖਾਲਿਸਤਾਨ ਰੈਫਰੈਂਡਮ ਦੀ ਮੂਵਮੈਂਟ ਆ ਉਸ ਨੂੰ ਉਹਨਾਂ ਦੇ ਜਨਰਲ ਕੌਂਸਲ ਵੀ ਆ ਉਸ ਨੂੰ ਲੀਡ ਵੀ ਕਰ ਰਹੇ ਹੈਗੇ ਆ। ਸੋ ਪਿਛਲੇ ਦਿਨਾਂ ਦੇ ਵਿੱਚ ਗਾਰਡੀਅਨ ਅਖਬਾਰ ਲਿਖਦਾ ਆ ਜਿਸ ਤਰ੍ਹਾਂ ਭਾਈ ਅਵਤਾਰ ਸਿੰਘ ਖੰਡਾ ਦੀ ਹੁਣ ਦੁਬਾਰਾ ਕੀ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਉਹਨਾਂ ਦੇ ਸੰਬੰਧ ਦੇ ਵਿੱਚ, ਕਿਸ ਤਰ੍ਹਾਂ ਉਹਨਾਂ ਦੀ ਮੌਤ ਹੋਈ ਹੈਗੀ ਆ, ਜਦ ਕਿ ਪਹਿਲੇ ਦਿਨ ਤੋਂ ਹੀ ਸਿੱਖ ਸ਼ੱਕ ਕਰ ਰਹੇ ਸੀ ਵੀ ਹੋ ਸਕਦਾ ਉਹਨਾਂ ਨੂੰ ਜ਼ਹਿਰ ਦੇ ਕੇ ਮਾਰਿਆ ਹੋਵੇ। ਉਸ ਤੋਂ ਬਾਅਦ ਭਾਈ ਹਰਦੀਪ ਸਿੰਘ ਨਿੱਜਰ ਤੇ ਹੋਰ ਜਿਹੜੇ ਪਾਕਿਸਤਾਨ ਦੇ ਵਿੱਚ ਭਾਈ ਪੰਜਵੜ ਹੋਣਾ ਨੂੰ, ਤੇ ਇੱਥੇ ਜੋ ਅਮਰੀਕਾ ਦੇ ਵਿੱਚ ਵੱਖ-ਵੱਖ ਸਿੱਖਾਂ ਨੂੰ ਗੁਰਪ੍ਰੀਤ ਪੰਨੂ ਹੋਣਾ ਨੂੰ ਮਾਰਨ ਲਈ ਤਾਂ ਪੈਸੇ ਦਿੱਤੇ ਸੀ ਆਲਰੇਡੀ। ਉਹ ਹੁਣ ਨਿਖਲ ਗੁਪਤਾ ਇਸ ਵੇਲੇ ਚੈਸਲੋਵਾਕੀਆ ਦੀ ਜੇਲ੍ਹ ਦੇ ਵਿੱਚ ਹੈਗਾ, ਐਕਸਟ੍ਰੈਡੀਸ਼ਨ ਉਹਦੀ ਹੋਣ ਵਾਲੀ ਆ ਤੇ ਹੋਰ ਸਿੱਖਾਂ ਨੂੰ ਅਮਰੀਕਾ ਵਾਸਤੇ ਜੋ ਸਿੱਖ ਆ ਉਹਨਾਂ ਨੂੰ ਵੀ ਥ੍ਰੈਟ ਦਿੱਤੀ ਗਈ ਸੀ। ਇਸੇ ਤਰ੍ਹਾਂ ਇੱਕ ਹਰਮਿੰਦਰ ਸਿੰਘ ਨਾਮ ਦੇ ਬੰਦੇ ਨੇ ਦੱਸਿਆ ਵੀ ਮੈਨੂੰ 2 ਬੰਦਿਆਂ ਨੇ ਕੰਟੈਕਟ ਕੀਤਾ ਸੀ ਵੀ ਤੇਰੀ ਲਾਈਫ ਨੂੰ ਵੀ ਖਤਰਾ ਆ ਤੇ ਡਾਕਟਰ ਪ੍ਰਿਤਪਾਲ ਆ ਜੋ ਉਹਨਾਂ ਦੀ
ਪ੍ਰਿਤਪਾਲ ਸਿੰਘ ਹੋਣੀ, ਉਹਨਾਂ ਦੀ ਲਾਈਫ ਨੂੰ ਵੀ ਖਤਰਾ ਹੈਗਾ। ਬਾਅਦ ਦੇ ਵਿੱਚ ਪਤਾ ਚੱਲਿਆ ਵੀ ਜੋ ਉਹ ਲੋਕ ਇਹ ਕਹਿ ਰਹੇ ਸੀ ਵੀ ਅਸੀਂ FBI ਦੇ ਏਜੰਟ ਆ, ਉਹ ਐਕਚੁਅਲੀ FBI ਦੇ ਏਜੰਟ ਨਹੀਂ ਸੀ, ਜੋ ਹਰਮਿੰਦਰ ਸਿੰਘ ਨੂੰ ਜਿਨ੍ਹਾਂ ਨੂੰ ਕੰਟੈਕਟ ਕੀਤਾ, ਜਦੋਂ ਬਾਅਦ ਦੇ ਵਿੱਚ FBI ਨੂੰ ਕਨਫਰਮ ਕੀਤਾ ਗਿਆ, ਕਹਿੰਦੇ ਵੀ ਉਹ ਇੱਕ ਨਕਲੀ ਬਣੇ ਹੋਏ ਸੀ। ਸੋ ਇਸ ਤਰ੍ਹਾਂ ਜੋ ਲੋਕ ਆ ਉਹਨਾਂ ਨੂੰ ਹਜੇ ਵੀ ਜਿਹੜੇ ਡਰਾਵੇ ਦਿੱਤੇ ਜਾ ਰਹੇ ਹੈਗੇ ਆ। ਸੋ ਅਮਰੀਕਾ ਵਸਦੇ ਸਿੱਖ ਉਹਨਾਂ ਨੇ ਇਹ 5 ਕਾਂਗਰਸਮੈਨਾਂ ਨੂੰ ਕਿਹਾ ਵੀ ਭਾਈ ਤੁਸੀਂ ਮੁੱਦਾ ਜ਼ਰੂਰ ਉਠਾਇਆ ਹੈਗਾ, ਪਰ ਇਹਦੇ ਵਿੱਚ ਸਿੱਖਾਂ ਦਾ ਹੀ ਮੇਨ ਕੰਸਰਨ ਆ, ਸਿੱਖਾਂ ਨੂੰ ਹੀ ਮਾਰਨ ਦੀ ਕੋਸ਼ਿਸ਼ ਹੋਈ ਆ, ਉਹ ਮੈਂਸ਼ਨ ਹੀ ਨਹੀਂ, ਉਹਨਾਂ ਨੂੰ ਮੈਂਸ਼ਨ ਕਰਨਾ ਚਾਹੀਦਾ ਸੀ। ਬਿਲਕੁਲ। ਰੀਸੈਂਟਲੀ ਅਮਰ ਸਿੰਘ ਸ਼ੇਰਗਿੱਲ ਜਿਹੜੇ ਆ ਉਹਨਾਂ ਨੇ ਵੀ ਇਸ ਉੱਤੇ ਇਹੀ ਚੀਜ਼ ਜਿਹੜੀ ਹੁਣ ਲਿਖੀ ਆ। ਰੋਹ ਖੰਨਾ ਤਾਂ ਰੀਸੈਂਟਲੀ ਜਦੋਂ ਇੰਡੀਆ ਗਏ ਸੀ ਉਹ ਤੇ RSS ਵਾਲਿਆਂ ਨੂੰ ਮਿਲ ਕੇ ਵੀ ਆਇਆ ਸੀ। ਇਹੀ ਨਹੀਂ, ਜਿਹੜਾ ਰਾਜਾ ਤੇ ਜਿਹੜਾ ਸ਼੍ਰੀ ਆ ਉਹ ਵੀ ਕਹਿੰਦੇ ਵੀ ਦੋਨਾਂ ਨੇ ਓਪਨਲੀ ਅਲਾਈਨ ਹੋਏ ਆ ਕਈ ਵਾਰ। ਅਮਰੀਕਨ ਜਿਹੜੀ ਆਰਮਸ ਆਫ ਇੰਡੀਆ ਦੀ ਰਾਈਟ ਵਿੰਗ ਇੰਸਟੀਟਿਊਸ਼ਨ ਆ, ਜਿਹੜੀ ਮੋਦੀ ਵੱਲੋਂ ਭਾਜਪਾ, RSS ਤੇ VHP ਵਿਸ਼ਵ ਹਿੰਦੂ ਪਰਿਸ਼ਦ ਦੇ ਨਾਲ ਜੁੜੀ ਹੋਈ ਆ, ਉਹਨਾਂ ਦੇ ਨਾਲ ਡਾਇਰੈਕਟਲੀ ਮਿਲੇ ਆ। ਕਹਿੰਦੇ ਵੀ ਸਭ ਤੋਂ ਵੱਡੀ ਜਿਹੜੀ ਇਹ ਸਟੇਟਮੈਂਟ ਦੇ ਵਿੱਚ ਮਿਸਿੰਗ ਜਿਹੜੀ ਗੱਲ, ਜਿੱਦਾਂ ਤੁਸੀਂ ਮੈਂਸ਼ਨ ਕੀਤਾ ਵੀ ਸਿੱਖਾਂ ਦਾ ਨਾਮ ਵੀ ਜਿਹੜਾ ਉਹ ਨਹੀਂ ਆ, ਕਹਿੰਦੇ ਪੂਰੀ ਵੈਲ ਡਾਕੂਮੈਂਟਡ ਹੈਗਾ ਐਵੀਡੈਂਸ ਇਸ ਟਾਈਮ ਸਾਹਮਣੇ ਵੀ ਇੰਡੀਆ ਦੀ ਜਿਹੜੀ ਟਰਾਂਸਕੌਂਟੀਨੈਂਟਲ ਜਾਂ ਟਰਾਂਸਨੈਸ਼ਨਲ ਇਹ ਸਟ੍ਰੈਟਜੀ ਹੈਗੀ ਆ ਮਰਡਰ ਕਰਨਾ ਸਿੱਖਾਂ ਨੂੰ US ਤੇ ਕੈਨੇਡਾ ਦੇ ਵਿੱਚ। ਤੇ ਕਹਿੰਦੇ ਵੀ ਉਹ ਸਟੇਟਮੈਂਟ ਦੇ ਵਿੱਚ ਉਹ ਸਿੱਖਾਂ ਦਾ ਨਾਂ ਹੀ ਮੈਂਸ਼ਨ ਨਾ ਹੋਵੇ, ਤੇ ਕਹਿੰਦੇ ਵੀ ਇਹ ਇੱਕ ਬਹੁਤ ਹੀ ਮੰਦਭਾਗੀ ਜਿਹੜੀ ਉਹ ਗੱਲ ਆ। ਰੀਸੈਂਟਲੀ ਇੱਕ ਲੈਟਰ ਵੀ ਲੀਕ ਹੋਇਆ ਸੀ ਇੰਡੀਅਨ ਮਿਨਿਸਟਰ ਦਾ, ਜਿਹਦੇ ਵਿੱਚ ਬੇਸਿਕਲੀ ਕਹਿੰਦੇ ਵੀ ਕਿਲ ਲਿਸਟ ਇੱਕ ਹਿਸਾਬ ਦੇ ਨਾਲ ਬਣਾਈ ਗਈ ਸੀ, ਸਫਿਸਟੀਕੇਟਿਡ ਕ੍ਰੈਕਡਾਊਨ ਦੀ ਉਸ ਮੈਮੋ ਦੇ ਵਿੱਚ ਗੱਲਬਾਤ ਜਿਹੜੀ ਉਹ ਸੀਗੀ। ਸੋ ਕਹਿੰਦੇ ਵੀ ਇਹ ਰਿਪਰੈਜ਼ੈਂਟੇਟਿਵ ਦੀ ਜੁਆਇੰਟ ਸਟੇਟਮੈਂਟ ਆਈ ਤਾਂ ਜਿਹੜੀ ਉਹ ਜ਼ਰੂਰ ਆ, ਉਹ ਕਹਿੰਦੇ ਵੀ ਇੰਡੀਆ ਦੀ ਸਪੋਰਟ ਲਈ ਜਿਹੜੀ ਉਹ ਇਦਾਂ ਲੱਗ ਰਿਹਾ ਵੀ ਕਰ ਰਹੇ ਆ, ਟਰਾਈ ਕਰ ਰਹੇ ਵੀ ਅਮਰੀਕਾ ਵਾਲੇ ਇੰਡੀਆ ਦੀ ਕਿਤੇ ਸਪੋਰਟ ਜਿਹੜੀ ਉਹ ਨਾ ਗਵਾ ਲੈਣ। ਹੁਣ ਇਹ ਸ਼ਰੇਆਮ ਵੀ ਇਤੋਂ ਪਤਾ ਲੱਗ ਰਿਹਾ ਆ ਵੀ ਇਹ ਤਾਂ ਇੰਡੀਆ ਦੇ ਨਾਲ ਮਿਲ ਕੇ ਜਿਹੜੇ ਚੱਲਣ ਨੂੰ ਤਿਆਰ ਆ। ਅਮਰੀਕਾ ਦੇ ਸੰਵਿਧਾਨ ਦੀ ਤੁਸੀਂ ਸਹੁੰ ਖਾਦੀ, ਅਮਰੀਕਾ ਦੇ ਸਿਟੀਜ਼ਨ ਨੂੰ ਮਾਰਨ ਦੀ ਇੱਥੇ ਸ਼ਰੇਆਮ ਕੋਸ਼ਿਸ਼ ਹੋ ਰਹੀ ਆ, ਤੇ ਉੱਥੇ ਤੁਸੀਂ ਅਲਾਈਨਮੈਂਟ ਆਪਣੀ ਫੇਰ ਇੰਡੀਆ ਦੇ ਨਾਲ ਜਿਹੜੀ ਉਹ ਰੱਖੀ ਬੈਠੇ ਆ। ਸੋ ਇਹ ਇਸ ਟਾਈਮ ਇੱਕ ਵੱਡੀ ਚਿੰਤਾ ਦਾ ਜਿਹੜਾ ਆ ਉਹ ਵਿਸ਼ਾ ਬਣਿਆ ਪਿਆ ਆ। ਸੋ ਕਾਲਡ ਤੁਹਾਡੇ ਕੋਲ ਹੁਣ ਬਹੁਤ ਸਾਰਿਆਂ ਨੇ ਵੋਟਾਂ ਮੰਗਣ ਦੇ ਲਈ ਆਉਣਾ ਆ, ਉਹਨਾਂ ਨੂੰ ਸ਼ਰੇਆਮ ਜਿਹੜਾ ਉਹ ਤੁਸੀਂ ਪੁੱਛਣਾ ਆ, ਸਪੈਸੀਫਿਕਲੀ ਪੁੱਛਣਾ ਆ ਤੁਸੀਂ ਵੀ ਇੰਡੀਆ ਦੀ ਜਿਹੜੀ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਆ, ਅੰਤਰਰਾਸ਼ਟਰੀ ਜਿਹੜਾ ਅਤਿਆਚਾਰ ਆ, ਜ਼ਬਰ ਆ, ਉਸ ਉੱਤੇ ਤੁਹਾਡਾ ਕੀ ਸਟੈਂਡ ਆ। ਕੀ ਤੁਸੀਂ ਸਿੱਖਾਂ ਦੇ ਹੱਕ 'ਚ ਆ, ਕੀ ਜਿਹੜੇ ਉਹਨਾਂ ਨੂੰ ਕ੍ਰਿਟਿਸਾਈਜ਼ ਕਰਨ ਵਾਲੇ ਆ, ਕੀ ਉਹਨਾਂ ਨੂੰ ਤੁਸੀਂ ਬਚਾਉਣ ਦੇ ਹੱਕ ਵਿੱਚ ਆ, ਜਾਂ ਕੀ ਤੁਸੀਂ ਜਿਹੜਾ ਉਹ ਸਟੈਂਡ ਜਿਹੜਾ ਲਓਗੇ। ਤੁਹਾਨੂੰ ਹਰ ਇੱਕ ਨੂੰ ਇਹ ਤੁਹਾਨੂੰ ਪੁੱਛਣਾ ਪੈਣਾ ਆ। ਇਹ ਨਾ ਸੋਚਿਓ ਵੀ ਉਹਨਾਂ ਨੇ ਟੈਕਸ ਕੀ ਕਰ ਦੇਣਾ, ਟੈਕਸ ਵਧਾ ਦੇਣਾ ਕਿ ਘਟਾ ਦੇਣਾ, ਉਹ ਤਾਂ ਆਈ ਚਲਾਈ ਜਿਹੜੀਆਂ ਗੱਲਾਂ ਆ। ਇਹ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਇੰਨੀ ਦੂਰੋਂ ਬੈਠਿਆਂ ਵੀ ਇੱਥੇ ਤੁਹਾਡੇ ਮੂੰਹ ਬੰਦ ਕਰਨ ਦੇ ਲਈ, ਮੂੰਹ ਸੀਣ ਦੇ ਲਈ ਕਿੱਦਾਂ ਦੇ ਲੋਕਾਂ ਨੂੰ ਇਸ ਟਾਈਮ ਸੱਤਾ ਦੇ ਵਿੱਚ ਲਿਆਉਣ ਦੀਆਂ ਕੋਸ਼ਿਸ਼ਾਂ ਆ। ਆਪਣੇ ਗਵਾਂਢੀ ਮੁਲਕ ਕੈਨੇਡਾ ਦੇ ਵਿੱਚ ਜਿਹੜਾ ਹੁਣ ਇਸ ਟਾਈਮ ਮੌਜੂਦਾ ਸਰਕਾਰ ਦੀ ਵਿਰੋਧੀ ਧਿਰ ਵਾਲਾ ਆ ਪੀਟਰ ਪੋਲਵੇਅਰ ਜਿਹੜਾ ਆ, ਉਹਨੂੰ ਕਿਸ ਤਰੀਕੇ ਦੇ ਨਾਲ ਮੈਂਬਰਸ਼ਿਪਾਂ ਉਹਦੇ ਲਈ ਖਰੀਦ ਕੇ ਉਹਨੂੰ ਮੋਹਰੇ ਲਿਆਂਦਾ ਗਿਆ, ਕਿਸ ਤਰੀਕੇ ਦੇ ਨਾਲ ਉਹਦਾ ਰਵੱਈਆ ਬਦਲਿਆ, ਉਹ ਉੱਤੇ ਥੱਲੇ ਜਿਹੜਾ ਉਹ ਹੁੰਦਾ ਰਿਹਾ। ਸੋ ਉੱਥੇ ਸਾਫ਼ ਪਤਾ ਲੱਗਦਾ ਹੈ ਵੀ ਇਹਨਾਂ ਨੇ, ਇੰਡੀਆ ਵਾਲਿਆਂ ਨੇ ਥਾਂ ਦੇ ਉੱਤੇ ਜਿਹੜੀ ਆ ਉਹ ਪੋਲੀਟੀਕਲ ਸਿਸਟਮਸ ਦੇ ਵਿੱਚ ਇਹਨਾਂ ਮੁਲਕਾਂ 'ਚ ਘੁਸਪੈਠ ਜਿਹੜੀ ਆ ਉਹ ਕਰ ਲਈ ਹੈਗੀ ਆ। ਜੇ ਤੁਸੀਂ ਹੁਣ ਵੀ ਦੇਖੋਗੇ ਮੋਦੀ ਹੁਣਾਂ ਦੀ ਉਹਨਾਂ ਲੀਡਰਾਂ ਦੇ ਨਾਲ ਬਹੁਤ ਜ਼ਿਆਦਾ ਜਿਹੜੀ ਉਹ ਬਣਦੀ ਆ, ਜਿਹੜੇ ਕਿ ਇਵੈਂਚੁਅਲੀ ਮਾਈਨੋਰਟੀਜ਼ ਦੇ ਉਲਟਾ, ਇਮੀਗ੍ਰੇਸ਼ਨ ਦੇ ਜਿਹੜੇ ਆ ਉਹ ਕਈ ਥਾਵਾਂ ਦੇ ਉੱਤੇ ਉਹ ਉਲਟਾ ਉਹਨਾਂ ਨੂੰ ਉੱਥੋਂ ਬਾਹਰ ਕੱਢਣ ਦੀਆਂ ਜਿਹੜੀਆਂ ਆ ਸਲਾਹਾਂ ਜਿਹੜੀਆਂ ਉਹ ਦਿੰਦੇ ਆ, ਉੱਥੇ ਉਹਨਾਂ ਦੇ ਨਾਲ ਜਿਹੜੀ ਉਹ ਕਾਫੀ ਜ਼ਿਆਦਾ ਉਹਨਾਂ ਦੀ ਬਣਦੀ ਆ। ਸੋ ਇਹ ਇਕੱਲਾ ਅਮਰੀਕਾ ਤੇ ਕੈਨੇਡਾ ਦਾ ਹੀ ਮਸਲਾ ਨਹੀਂ, ਤੁਸੀਂ ਦੇਖਿਓ ਵੀ ਇਹ ਹੋਰ ਵੀ ਕਈ ਮੁਲਕਾਂ ਦੇ ਵਿੱਚ ਇਹਦੀਆਂ ਤਾਰਾਂ ਤੁਹਾਨੂੰ ਜੁੜੀਆਂ ਜਿਹੜੀਆਂ ਉਹ ਨਜ਼ਰ ਜਿਹੜੀਆਂ ਉਹ ਆਉਣਗੀਆਂ। ਪਰ ਅਮਰੀਕਾ ਦੇ ਵਿੱਚ ਜਿਹੜੇ ਭਾਰਤੀ ਓਰੀਜਨ ਦੇ ਇਹ ਕਾਂਗਰਸਮੈਨ ਆ, ਕਾਂਗਰਸਵੂਮਨ ਆ, ਉਹਨਾਂ ਦੇ ਇਸ ਬਿਆਨ ਦੇ ਵਿੱਚੋਂ ਸਿੱਖਾਂ ਦਾ ਨਾਮ ਹੀ ਮੈਂਸ਼ਨ ਨਾ ਹੋਣਾ, ਇੱਥੋਂ ਸ਼ਰੇਆਮ ਪਤਾ ਲੱਗਦਾ ਹੈ ਵੀ ਇਹ ਤੁਹਾਡੇ ਪ੍ਰਤੀ ਕਿੰਨੇ ਕੁ ਜਿਹੜੇ ਆ ਉਹ ਸੁਹਿਰਦ ਨੇ ਤੁਸੀਂ। ਪਰ ਫਿਰ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਇਹਨਾਂ ਨੂੰ ਵੇਖਿਓ, ਇਹਨਾਂ ਨੇ ਸਰੋਪੇ ਵੀ ਪਾਏ ਜਾਣੇ, ਇਹਨਾਂ ਨੂੰ ਸਨਮਾਨਿਤ ਵੀ ਕਰੀ ਜਾਣਾ, ਫੋਟੋਆਂ ਵੀ ਖਿਚਾ ਕੇ ਜਿਹੜੀਆਂ ਉਹ ਮੋਹਰੇ ਆ ਉਹ ਹੋਣਾ ਆ। ਪਰ ਆਪਾਂ ਨੂੰ ਇਕਸੁਰ ਹੋ ਕੇ, ਡਜ਼ਨਟ ਨਾਟ ਮੈਟਰ ਤੁਸੀਂ ਕਿਹੜੀ ਸੰਪਰਦਾ, ਕਿਹੜੀ ਪਾਰਟੀ ਨੂੰ ਤੁਸੀਂ ਬਿਲੋਂਗ ਕਰਦੇ ਆ, ਜੇ ਸਿੱਖਾਂ ਦੇ ਤੁਸੀਂ ਹਮਦਰਦ ਆ, ਸਿੱਖਾਂ ਦੀ ਇੱਕ ਸੱਚੀ ਉੱਚੀ ਆਵਾਜ਼ ਦੀ ਗੱਲ ਕਰਦੇ ਆ,
ਤਾਂ ਇੱਥੇ ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹਨਾਂ ਨੂੰ ਜਵਾਬ ਦੇ ਅਕਾਊਂਟੇਬਲ ਬਣਾਉਣਾ ਹੀ ਪੈਣਾ ਜੀ। ਹੈਗਾ। ਰੋ ਖੰਨਾ ਇਹ ਪ੍ਰੋਗਰੈਸਿਵ ਡੈਮੋਕ੍ਰੇਟ ਆ, ਕੈਲੀਫੋਰਨੀਆ ਤੋਂ, ਜਿਸ ਤਰ੍ਹਾਂ ਮੈਂ ਦੱਸਿਆ ਹੀ ਆ, ਬੇ ਏਰੀਏ ਤੋਂ। ਇਹਨਾਂ ਨੇ ਜਦੋਂ ਪ੍ਰਾਈਮ ਮਿਨਿਸਟਰ ਮੋਦੀ ਹੁਣੀ ਆਏ ਹੈਗੇ ਆ, ਲੀਡ ਹੋ ਕੇ, ਅੱਗੇ ਹੋ ਕੇ, ਈਵਨ ਰਿਪਬਲਿਕਨ ਕਾਂਗਰਸਮੈਨ ਮਾਈਕਲ ਵਾਲਸ ਨੂੰ ਵੀ ਤੇ ਹਾਊਸ ਸਪੀਕਰ ਕੈਵਨ ਮਕਾਰਥੀ ਹੁਣਾਂ ਨੂੰ ਵੀ ਕਾਲ ਕੀਤੀ ਸੀ ਤੇ ਇਨਵਾਈਟ ਕੀਤਾ ਸੀ ਕਿ ਜੋ ਯੂਐਸ ਤੇ ਇੰਡੀਆ ਦੀ ਰਿਲੇਸ਼ਨਸ਼ਿਪ ਆ, ਇਹ ਸਟਰੋਂਗ ਹੋਣੀ ਚਾਹੀਦੀ ਆ। ਸੋ ਇਹਨਾਂ ਨੇ ਲੀਡਿੰਗ ਰੋਲ ਇਹਦੇ ਵਿੱਚ ਅਦਾ ਕੀਤਾ ਸੀ। ਸਰੋਤਿਆਂ ਨੂੰ ਇਹ ਵੀ ਦੱਸਦੇ ਜਾਈਏ, ਜੋ ਰੋ ਖੰਨਾ ਆ ਉਹ ਮੇਰੇ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਆ ਤੇ ਮੈਂ ਵੀ ਇੱਕ ਟਾਈਮ ਉਹਨਾਂ ਨੂੰ ਜਿਹੜੀ ਵੋਟ ਪਾਈ ਆ। 2014 ਦੇ ਵਿੱਚ ਜਦੋਂ ਪਹਿਲੀ ਵਾਰੀ ਉਹ ਕਾਂਗਰਸ ਨੂੰ ਰਨ ਕੀਤੇ, ਉਹ ਪੰਜਾਬੀ ਰੇਡੀਓ ਯੂਐਸਏ ਦੇ ਸਟੂਡੀਓ ਵਿੱਚ ਵੀ ਆਏ। ਉਸ ਟਾਈਮ ਦੇ ਉੱਤੇ ਉਹਨਾਂ ਨੂੰ ਸਪੈਸੀਫਿਕਲੀ ਪੁੱਛਿਆ ਗਿਆ ਸੀ ਭਈ ਜੋ ਸਿੱਖਾਂ ਦਾ ਜੈਨੋਸਾਈਡ ਹੋਇਆ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਆ। ਉਹ ਕਹਿੰਦੇ ਵੀ ਮੈਂ ਤੁਹਾਡੇ ਨਾਲ ਬਿਲਕੁਲ ਐਗਰੀ ਕਰਦਾ, ਕਿਉਂਕਿ ਜਿਸ ਟਾਈਮ 1984 ਚ ਸਿੱਖਾਂ ਦਾ ਕਤਲੇਆਮ ਹੋਇਆ ਸੀ, ਜੈਨੋਸਾਈਡ ਹੋਇਆ ਸੀ, ਕਹਿੰਦੇ ਵੀ ਮੈਂ ਖੁਦ ਉਸ ਟਾਈਮ ਦਿੱਲੀ ਦੇ ਵਿੱਚ ਸੀਗਾ। ਇਹ ਰੋ ਖੰਨਾ ਉਹਨਾਂ ਨੇ ਮੈਨੂੰ ਖੁਦ ਪੰਜਾਬੀ ਰੇਡੀਓ ਯੂਐਸਏ ਦੇ ਜੋ ਸੈਨੋਜ਼ੇ ਦਾ ਸਟੂਡੀਓ ਆ ਉੱਥੇ ਕਿਹਾ। ਸੋ ਆਪਾਂ ਜੋ ਜੋ ਸਿੱਖ ਕਮਿਊਨਿਟੀ ਆ, ਮੈਂ ਕਹਿੰਦਾ ਵੀ ਚਲੋ ਸਿੱਖ ਵੀ ਨਾ ਮੰਨੋ, ਘੱਟੋ ਘੱਟ ਜੋ ਅਮਰੀਕਨ ਸਿਟੀਜ਼ਨਸ ਆ, ਉਹ ਹੁਣ ਸਾਰਿਆਂ ਤੋਂ ਇਹ ਪੰਜੇ ਕਾਂਗਰਸਮੈਨ ਰੋ ਖੰਨਾ, ਐਮੀ ਵਰਾ, ਪ੍ਰਾਮਿਲਾ ਜੈਪਾਲ, ਰਾਜਾ ਕ੍ਰਿਸ਼ਨਾ ਮੂਰਤੀ ਤੇ ਸ਼ੇਰੀ ਥਾਣੇਦਾਰ ਤੋਂ ਇੱਕ ਕੁਐਸਚਨ ਪੁੱਛਦੇ ਆ ਭਈ ਤੁਸੀਂ ਅਮਰੀਕਨ ਸਿਟੀਜ਼ਨਸ ਦੇ ਨਾਲ ਖੜੇ ਆ ਜਾਂ ਉਸ ਭਾਰਤ ਦੀ ਸਰਕਾਰ ਦੇ ਨਾਲ ਜਿਨ੍ਹਾਂ ਨੂੰ ਅਲੈਜ ਕੀਤਾ ਗਿਆ ਆ ਭਈ ਉਹਨਾਂ ਨੇ ਅਮਰੀਕਨ ਸਿਟੀਜ਼ਨ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਆ। ਤੇ ਇਹ ਸਵਾਲ ਜਿਹੜਾ ਵੀ ਤੁਹਾਡੇ ਕੋਲ ਇਲੈਕਸ਼ਨ ਦੇ ਲਈ ਵੋਟ ਮੰਗਣ ਦੇ ਲਈ ਆਉਂਦਾ ਆ, ਉਹਨੂੰ ਤੁਸੀਂ ਪੁੱਛਣਾ ਹੀ ਪੁੱਛਣਾ ਆ। ਉਹ ਚਾਹੇ ਸਿਟੀ ਕੌਂਸਲ ਮੈਂਬਰ ਹੋਵੇ, ਚਾਹੇ ਉਹ ਸਕੂਲ ਦੇ ਬੋਰਡ ਵਾਲਾ ਹੋਵੇ, ਅਸੈਂਬਲੀ ਮੈਂਬਰ, ਕਾਂਗਰਸਮੈਨ, ਕੋਈ ਵੀ ਹੋਵੇ, ਹਰ ਇੱਕ ਨੂੰ ਇਹ ਤੁਹਾਨੂੰ ਜਿਹੜਾ ਸਵਾਲ ਪੁੱਛਣਾ ਹੀ ਚਾਹੀਦਾ ਹੈ। ਗੁਰੂ ਘਰਾਂ ਦੇ ਵਿੱਚ ਭਾਈ ਸਰੋਪੇ ਦੇਣ ਤੋਂ ਪਹਿਲਾਂ ਉਹਨਾਂ ਨੂੰ ਪੁੱਛ ਲਿਓ, ਇੱਕ ਤਾਂ ਇਹ ਮੁੱਦਿਆਂ ਤੇ ਬਾਕੀ ਜਿਹੜੇ ਰੈਗੂਲਰ ਮੁੱਦੇ ਜਿਹੜੇ ਚੱਲ ਰਹੇ ਆ, ਚਾਹੇ ਉਹ ਆਮ ਲੋਕਾਂ ਦੀ ਇੰਪਲੋਇਮੈਂਟ ਦਾ ਆ, ਮਹਿੰਗਾਈ ਦਾ ਆ, ਟਰੱਕਿੰਗ ਦਾ ਆ, ਸਟੋਰਾਂ ਵਾਲਿਆਂ ਦਾ ਆ, ਖੇਤੀਬਾੜੀ ਵਾਲਿਆਂ ਦਾ ਆ, ਇਹਨਾਂ ਭਾਈ ਮੁੱਦਿਆਂ ਦੇ ਉੱਤੇ ਜਿਹੜਾ ਇਹਨਾਂ ਤੋਂ ਜਵਾਬ ਜਿਹੜਾ ਉਹ ਲਓ, ਨਹੀਂ ਤਾਂ ਅਗਲੇ ਦੇ ਆਰ ਟੇਕਿੰਗ ਯੂ ਫॉर ਗ੍ਰਾਂਟਡ। ਤੁਹਾਡੇ ਮੁੱਦਿਆਂ ਦਾ ਉਹਨਾਂ ਨੂੰ ਕੋਈ ਅਹਿਮੀਅਤ ਨਹੀਂ ਆ। ਜਦੋਂ ਜਵਾਬਦੇਹੀ ਕਰੋਗੇ ਤੇ ਅਗਲਾ ਆਉਣ ਤੋਂ ਪਹਿਲਾਂ 100 ਵਾਰੀ ਸੋਚੂਗਾ ਵੀ ਯਾਰ ਜੇ ਉਹਨਾਂ ਨੇ ਸਵਾਲ ਪੁੱਛ ਲੈਣ ਮੈਂ ਜਵਾਬ ਕੀ ਦੇਣਾ ਆ ਤੇ ਮੇਰੇ ਕੋਲ ਪਾਲਿਸੀ ਕੀ ਆ ਇਹਨਾਂ ਦੇ ਲਈ। ਸੋ ਇਹ ਬਹੁਤ ਜ਼ਰੂਰੀ ਆ ਵੀ ਆਪਣੇ ਆਪ ਨੂੰ ਆਪਾਂ ਐਕਟਿਵ ਕਰੀਏ, ਪੋਲੀਟੀਕਲੀ ਐਕਟਿਵ ਹੋਈਏ, ਪੋਲੀਟੀਕਲ ਐਕਿਊਮੈਨ ਜਿਹੜਾ ਆਪਾਂ ਇਸ ਦੇ ਵਿੱਚ ਬਣਾਈਏ। ਡਜ਼ ਨਾਟ ਮੈਟਰ ਉਹ ਰਿਪਬਲਿਕਨ ਪਾਰਟੀ ਆ ਕਿ ਡੈਮੋਕ੍ਰੇਟ ਪਾਰਟੀ ਆ। ਹਾਂ ਦੀ ਘੜੀ ਸਿੱਖਾਂ ਨੂੰ ਤਾਂ ਆਪਾਂ ਨੂੰ ਤਾਂ ਸਾਰਿਆਂ ਦੀ ਜ਼ਰੂਰਤ ਆ, ਆਪਾਂ ਨੂੰ ਦੋਨੋਂ ਤਰਫੋਂ ਚਾਹੀਦੇ। ਪਤਾ ਥੋੜੀ ਇੱਥੇ ਕਿਹੜੇ ਨੇ ਕਦੋਂ ਉੱਤੇ ਥੱਲੇ ਹੋਣਾ ਆ, ਪਰ ਇਹ ਆ ਵੀ ਤੁਸੀਂ ਦੋਨੋਂ ਪਾਸੇ ਹੱਥ ਜਿਹੜਾ ਉਹ ਰੱਖੋ। ਜਿਹੜਾ ਵੀ ਕੰਮ ਕਰਦਾ ਉਹਨਾਂ ਤੋਂ ਇਹ ਆਪਣੇ ਜਿਹੜੇ ਕੰਮ ਆ ਤੁਹਾਨੂੰ ਡੈਫੀਨੇਟਲੀ ਕਰਾਉਣੇ ਜਿਹੜੇ ਉਹ। ਸੋ ਜਿਹੜੇ ਵੀ ਕਾਂਗਰਸਮੈਨ ਨੂੰ ਤੁਸੀਂ ਵੋਟ ਪਾਣੇ ਆ ਉਹਨਾਂ ਨੂੰ ਪੁੱਛੋ ਕਿ ਐਜ਼ ਏ ਅਮਰੀਕਨ ਸਿਟੀਜ਼ਨ ਮੇਰਾ ਮੇਨ ਕੰਸਰਨ ਸਿਕਿਉਰਿਟੀ ਤੇ ਸੇਫਟੀ ਆ। ਤੁਸੀਂ ਇੱਥੇ ਇਸ ਇਸ਼ੂ ਤੇ ਕਿੱਥੇ ਖੜਦੇ ਆ? ਸਾਡੇ ਨਾਲ ਖੜੂਗੇ ਜਾਂ ਉਹ ਫੋਰਨ ਗਵਰਨਮੈਂਟ ਦੇ ਨਾਲ ਜੋ